ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਵੀ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਵੀਰ ਜੀ ਵੈਲਕਮ ਬੈਕ। ਵੀਰ ਜੀ ਸਰ ਬ੍ਰੇਕ ਤੋਂ ਪਹਿਲਾਂ ਅਸੀਂ ਹਾਂਜੀ ਵੀਰ ਜੀ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਆਮ ਆਦਮੀ ਪਾਰਟੀ ਦੀ ਜਿੱਤ ਬਾਰੇ, ਜਿਸ ਤਰ੍ਹਾਂ ਤੁਸੀਂ ਇੱਕ ਆਰਟੀਕਲ ਦੇ ਵਿੱਚ ਇਹ ਲਿਖਿਆ ਸੀ ਕਿ ਇਹਨਾਂ ਨਤੀਜਿਆਂ ਨੇ ਜਿੱਥੇ ਨਵਾਂ ਇਨਕਲਾਬ ਲਿਆਂਦਾ ਹੈ ਉੱਥੇ ਇਹ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਇਸ ਦੇਸ਼ ਦੇ ਵਿੱਚ ਹੁਣ ਜਾਤ ਪਾਤ ਤੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਜਾਵੇਗੀ। ਰਾਈਟ ਵੀਰ ਜੀ? ਤਾਂ ਵੀਰ ਜੀ ਜਿਸ ਤਰ੍ਹਾਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਿੱਖ ਘੱਟ ਗਿਣਤੀ ਲਈ ਭਾਰਤ ਸੰਵਿਧਾਨ ਦੇ ਵਿੱਚ ਵਿਤਕਰੇ ਕੀਤੇ ਜਾਂਦੇ ਹਨ ਜਾਂ ਆਰਟੀਕਲ 25 ਇਸ ਦੇ ਵਿੱਚ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ, ਕਿ ਇਸ ਸੰਵਿਧਾਨ ਦੇ ਵਿੱਚ ਵੀ ਚੇਂਜਸ ਹੋਣਗੇ, ਇਹਨਾਂ ਆਰਟੀਕਲਸ ਦੇ ਵਿੱਚ ਵੀ ਚੇਂਜਸ ਹੋਣਗੇ? ਦੇਖੋ ਜਿਹੜੇ ਸੰਵਿਧਾਨ ਦੇ ਵਿੱਚ ਚੇਂਜਸ ਆ ਉਹ ਤਾਂ ਪਾਰਲੀਮੈਂਟ 'ਚ ਹੋਣੇ ਆ ਜੀ। ਜਿੰਨੀ ਲੋਕ ਸਾਨੂੰ ਜ਼ਿੰਮੇਵਾਰੀ ਦੇਈ ਚੱਲਣਗੇ ਉਹ ਅਸੀਂ ਇਮਾਨਦਾਰੀ ਨਾਲ ਨਿਭਾਵਾਂਗੇ। ਹਾਂਜੀ, ਕਿਉਂਕਿ ਇਹ ਤਾਂ ਮਸਲਾ ਹੈਗਾ ਦੇਸ਼ ਦੀ ਪਾਰਲੀਮੈਂਟ ਨਾਲ ਸੰਬੰਧਿਤ। ਹਾਂਜੀ, ਅਸੀਂ ਹਾਲੇ ਇਲੈਕਸ਼ਨ ਲੜ ਰਹੇ ਆ ਅਸੈਂਬਲੀ ਦੀਆਂ। ਹਾਂਜੀ, ਦਿੱਲੀ ਦੇ ਵਿੱਚ ਅਸੈਂਬਲੀ ਦੀ ਇਲੈਕਸ਼ਨ ਹੋਈ ਆ, ਦਿੱਲੀ ਦੇ ਵਿੱਚ ਜੋ ਪ੍ਰੋਮਿਸ ਉਹਨਾਂ ਨੇ ਕੀਤੇ ਆ ਹਾਂਜੀ ਉਹ ਉਹਨਾਂ ਨੇ ਫੁਲਫਿਲ ਕਰਨੇ ਆ। ਹਾਂਜੀ, ਤਾਂ ਅਸੀਂ ਜੋ ਪੰਜਾਬ ਦੇ ਵਿੱਚ ਕਹਾਂਗੇ ਉਹ ਕਰਕੇ ਦਿਖਾਵਾਂਗੇ ਜੀ। ਅਮੀ ਵੀਰ ਜੀ ਅਸੀਂ ਇਸੇ ਬਾਰੇ ਗੱਲਬਾਤ ਕਰ ਰਹੇ ਬਿਕੋਜ਼ ਜੇ ਤੁਸੀਂ ਹਜੇ ਏਜੰਡੇ ਸੈੱਟ ਨਹੀਂ ਕੀਤੇ, ਅਗਰ ਤੁਸੀਂ ਕਰੋਗੇ ਏਜੰਡੇ ਸੈੱਟ ਆਪਣੇ, ਮੇਕ ਸ਼ੋਰ ਕਿ ਤੁਸੀਂ ਇਹ ਚੀਜ਼ਾਂ ਨੂੰ ਅੱਗੇ ਰੱਖ ਕੇ ਚੱਲਿਓ ਤਾਂ ਕਿ ਬਾਕੀ ਸਾਰੀ ਜਿਹੜੀ ਸਿੱਖ ਕਮਿਊਨਿਟੀ ਹੈ ਜਿਹਨੂੰ ਕਾਫੀ ਆਸ ਹੈ ਆਮ ਆਦਮੀ ਪਾਰਟੀ ਤੇ ਉਹ ਵੀ ਖੁਸ਼ ਹੋ ਰਹੇ ਨੇ ਇਸ ਚੀਜ਼ ਦੇ ਨਾਲ। ਪਰ ਵੀਰ ਜੀ ਹਾਂਜੀ ਗੱਲ ਹੈ ਜੀ, ਅਸੀਂ ਪੰਜਾਬ ਦੇ ਵਿੱਚ ਚਲੋ ਅਸੀਂ ਮੈਜੋਰਿਟੀ ਜਾਂ ਸਿੱਖ ਕਮਿਊਨਿਟੀ ਦੇ ਨਾਲ ਨਾਲ ਅਸੀਂ ਦੂਜੀਆਂ ਕਮਿਊਨਿਟੀਆਂ ਨੂੰ ਵੀ ਨਾਲ ਹੀ ਕੈਰੀ ਕਰਨਾ ਜੀ। ਜੋ ਪ੍ਰੋਬਲਮ ਸਾਨੂੰ ਦੇਸ਼ 'ਚ ਆ ਰਹੀ ਆ ਹਾਂਜੀ ਦੀ ਵਜ੍ਹਾ ਨਾਲ ਪੰਜਾਬ 'ਚ ਕਿਸੇ ਨੂੰ ਆਵੇ ਹਾਂਜੀ ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ ਔਰ ਜਿਹੜੇ ਮਸਲੇ ਪੰਜਾਬ ਦੇ ਆ ਉਹ ਜ਼ਰੂਰ ਉਹਨਾਂ ਨੂੰ ਸਾਲਵ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਸਿੱਖ ਸਮਾਜ ਇਹ ਵੀ ਤੁਹਾਡੇ ਤੋਂ ਆਸ ਕਰਦਾ ਹੈ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਖਾਲਿਸਤਾਨੀ ਕੈਦੀਆਂ ਨੂੰ ਰਾਜਨੀਤਿਕ ਕੈਦੀ ਦਾ ਵੀ ਦਰਜਾ ਦਿਵਾਉਣ ਦੇ ਵਿੱਚ ਤੁਸੀਂ ਜ਼ਰੂਰ ਮਦਦ ਕਰੋ। ਦੇਖੋ ਜ਼ਰੂਰ ਜੋ ਵੀ ਮਸਲਾ ਕਾਨੂੰਨ ਦੇ ਮੁਤਾਬਕ ਹੋ ਸਕਦਾ ਜ਼ਰੂਰ ਕਰਾਂਗੇ, ਜ਼ਰੂਰ ਆਵਾਜ਼ ਉਠਾਵਾਂਗੇ। ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਹਾਂਜੀ ਜਾਂ ਜਿਹੜੇ ਬੰਦੇ ਬੇਗੁਨਾਹ ਦਿੱਤੇ ਹੋਏ ਅੰਦਰ ਉਹ ਛੱਡਣੇ ਚਾਹੀਦੇ, ਚਾਹੇ ਕਿਸੇ ਵੀ ਕਮਿਊਨਿਟੀ ਦੇ ਨਾਲ ਜੀ। ਇਹ ਤਾਂ ਮਨੁੱਖੀ ਹੱਕਾਂ ਦੀ ਉਲੰਘਣਾ ਵਾ ਤੇ ਇੱਕ ਪੂਰੀ ਕਰ ਚੁੱਕਾ ਵਾ ਤਾਂ ਉਹਨਾਂ ਲੋਕਾਂ ਨੂੰ ਜੇਲ੍ਹਾਂ 'ਚ ਬਣਾਇਆ ਇਹ ਬਹੁਤ ਮਾੜੀ ਗੱਲ ਆ ਜੀ। ਜੀ ਤੇ ਵੀਰ ਜੀ ਇਹ ਤਾਂ ਸੀਗੇ ਸਾਡੇ ਕੁਐਸਚਨਸ ਫੇਸਬੁੱਕ ਦੇ, ਪਰ ਜਿਸ ਤਰ੍ਹਾਂ ਹੁਣ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪੰਜਾਬ ਦੀ ਇਲੈਕਸ਼ਨ ਜਾਂ 2017 ਦੀ ਇਲੈਕਸ਼ਨ ਦੀ ਜਿਹੜੀ ਇਹ ਜਿੱਤ ਹੋਈ ਹੈ ਦਿੱਲੀ ਦੀ, ਇਸਦਾ ਉਸਦੇ ਕੀ ਅਸਰ ਪਵੇਗਾ? ਪੰਜਾਬ ਤੇ ਬਹੁਤ ਵੱਡਾ ਅਸਰ ਹੋਊਗਾ ਜੀ, ਕਿਉਂਕਿ ਪੰਜਾਬ ਦੇਸ਼ ਆ ਆਮ ਆਦਮੀ ਪਾਰਟੀ ਦਾ। ਜਦੋਂ ਆਮ ਆਦਮੀ ਪਾਰਟੀ ਨੂੰ ਸਾਰੇ ਦੇਸ਼ ਦੇ ਵਿੱਚ ਕੋਈ ਐਮਪੀ ਨਹੀਂ ਜਿੱਤਿਆ, ਪੰਜਾਬ 'ਚ 4 ਐਮਪੀ ਜਿੱਤੇ ਆ। ਪੰਜਾਬ ਦੇ ਲੋਕਾਂ ਨੇ 3 ਐਮਪੀ ਜਿਹੜੇ ਬੜੇ ਕਲੋਜ਼ ਰੇਂਜ 'ਚ ਹਰੇ ਆ ਹਾਂਜੀ। ਪੰਜਾਬ ਦੇ ਨਾਲ ਵੈਸੇ ਤਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆ ਹਾਂਜੀ ਔਰ ਬਹੁਤ ਵੱਡਾ ਅਸਰ ਹੋਊਗਾ ਪੰਜਾਬ ਦੇ ਹਾਲਾਤਾਂ ਤੇ ਦਿੱਲੀ ਦੀ ਜਿੱਤ ਜੀ। ਤੇ ਵੀਰ ਜੀ ਵਨ ਕੁਐਸਚਨ ਆਈ ਵੁਡ ਲਾਈਕ ਟੂ ਆਸਕ, ਮੈਂ ਤੁਹਾਡੇ ਕੋਲ ਕੁਐਸਚਨ ਪੁੱਛਣਾ ਚਾਹੁੰਦੀ ਹਾਂ। ਜਿਸ ਤਰ੍ਹਾਂ ਲਾਈਕ ਆਮ ਆਦਮੀ ਪਾਰਟੀ ਨੇ ਇੰਨੀ ਵੱਡੀ ਇਤਿਹਾਸਿਕ ਜਿੱਤ ਕੀਤੀ ਹੈ, ਦੂਸਰੇ ਪਾਸੇ ਇੱਕ ਪਾਸੇ ਕਾਂਗਰਸ ਸੀ ਜਾਂ ਬੀਜੇਪੀ, ਇੰਨੀਆਂ ਵੱਡੀਆਂ ਪਾਰਟੀਆਂ ਖੜੀਆਂ ਸਨ ਤੁਹਾਡੇ ਸਾਹਮਣੇ, ਕੀ ਤੁਹਾਨੂੰ ਐਨੀ ਡਿਫਿਕਲਟੀਜ਼ ਜਾਂ ਐਨੀ ਪ੍ਰੋਬਲਮਸ ਦਾ ਵੀ ਸਾਹਮਣਾ ਕਰਨਾ ਪਿਆ ਡੂਰਿੰਗ ਦੀਜ਼ ਇਲੈਕਸ਼ਨਸ? ਦੇਖੋ ਫਸਟ ਸਟੇਜ ਤੇ ਮੀਡੀਆ ਵੀ ਥੋੜਾ ਜਿਹਾ ਸਰਕਾਰ ਦੀ ਬੋਲੀ ਬੋਲਦਾ ਸੀ, ਪਰ ਮੀਡੀਆ ਨੇ ਆਪਣੀ ਸਰਵਾਈਵਲ ਵਾਸਤੇ ਲੋਕਾਂ ਦਾ ਵਿਸ਼ਵਾਸ ਨਾ ਉਹਨਾਂ ਦੇ ਉੱਠ ਜਾਵੇ। ਲੇਟਰ ਸਟੇਜ ਤੇ ਮੀਡੀਆ ਨੇ ਬਹੁਤ ਅੱਛਾ ਰੋਲ ਕੀਤਾ ਜੀ। ਬਾਕੀ ਸਾਡੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਸੀ, ਉਹਨਾਂ ਕੋਲ ਬਹੁਤ ਪੈਸਾ ਸੀ, ਉਹਨਾਂ ਕੋਲ ਬਹੁਤ ਸਾਧਨ ਸੀ। ਉਹ ਸਾਡੀ ਪਾਰਟੀ ਦੇ ਬਾਅਦ ਦੇ ਵਿੱਚ ਜਿਹੜੇ ਤੁਸੀਂ ਉਹ ਸਮੱਸਿਆ ਸਾਡੀ ਹੱਲ ਕੀਤੀ ਔਰ ਤੁਹਾਨੂੰ ਆਸ ਹੈ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਾਡੀ ਜਿਹੜੀ ਕਿਉਂਕਿ ਬਾਦਲ ਕੋਲ ਪੈਸਾ ਹੈ, ਕਾਂਗਰਸ ਕੋਲ ਪੈਸਾ, ਪਾਰਟੀਆਂ ਨੇ ਬੀਜੇਪੀ ਕੋਲ ਬਹੁਤ ਪੈਸਾ ਰਾਜਭਾਗਾ, ਉਹਨਾਂ ਦਾ ਮੁਕਾਬਲਾ ਅਸੀਂ ਮਿਹਨਤ ਤਾਂ ਅਸੀਂ ਕਰ ਸਕਦੇ ਹਾਂ ਪਰ ਅਸੀਂ ਪੈਸੇ ਨਾਲ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਪੈਸਾ ਚਾਹੁੰਦੇ ਸੀ ਕਿ ਸਾਨੂੰ ਵੰਡਣ ਜੋਗਾ ਮਿਲੇ, ਪਰ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਸਾਨੂੰ ਪਬਲਿਸਿਟੀ ਵਾਸਤੇ ਜਿੰਨੀਆਂ ਕੁ ਲੋੜਾਂ ਨੇ ਉਹਦੇ ਮੁਤਾਬਕ ਅਸੀਂ ਆਪਣੇ ਫੰਡ ਵੀ ਰੇਜ਼ ਕਰਨੇ ਔਰ ਉਹਦੇ ਵਾਸਤੇ ਅਸੀਂ ਤੁਹਾਨੂੰ ਤਕਲੀਫ ਵੀ ਦੇਣੀ ਹੈ। ਬਾਅਦ ਵਿੱਚ ਤੁਸੀਂ ਹਮੇਸ਼ਾ ਆਮ ਆਦਮੀ ਪਾਰਟੀ ਵਾਸਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਕੰਟੈਕਟ ਜਿਹੜੇ ਪੰਜਾਬ 'ਚ ਉਹ ਵੀ ਇਸਤੇਮਾਲ ਕੀਤੇ ਆ। ਤੁਸੀਂ ਮਾਈਕ ਮਦਦ ਵੀ ਸਾਡੀ ਪਾਰਟੀ ਨੂੰ ਭੇਜੀ ਆ ਔਰ ਆਸ ਕਰਦਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਇਹ ਰੁਝਾਨ ਜਿਹੜਾ ਬਣਿਆ ਰੱਖੋਗੇ ਔਰ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਕਿ ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ। ਜੋ ਆਸਾਂ ਉਮੀਦਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਤੋਂ ਲਾਈਆਂ ਨੇ ਉਹ ਤੇ ਅਸੀਂ ਖਰੇ ਕਰਨ ਦੀ ਕੋਸ਼ਿਸ਼ ਕਰਾਂਗੇ।
जी जी ਤੇ ਵੀਰ ਜੀ ਜਿਸ ਟੀਵੀ 84 ਰਾਹੀਂ ਤੁਹਾਨੂੰ ਇਸ ਵੇਲੇ ਕਾਫੀ ਸਾਰੇ ਲੱਖਾਂ ਸਿੱਖ ਜਾਂ ਫਿਰ ਸਾਰੇ ਹੋਰ ਦਰਸ਼ਕ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ ਸੁਣ ਰਹੇ ਨੇ ਐਨੀ ਮੈਸੇਜ ਜਾਂ ਫਿਰ ਕੋਈ ਤੁਸੀਂ ਹੋਰ ਪਾਰਟੀਆਂ ਤੋਂ ਕੀ ਡਿਫਰੈਂਟ ਕਰੋਗੇ ਜਾਂ ਫਿਰ ਤੁਹਾਡੇ ਫਿਊਚਰ ਗੋਲਸ ਦੇ ਬਾਰੇ ਤੁਸੀਂ 1-2 ਮਿੰਟ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਫਿਊਚਰ ਵਾਸਤੇ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਪੰਜਾਬ ਜਿਹੜੀਆਂ ਮਸਾਲਾ ਪੂਰੀਆਂ ਕੀਤੀਆਂ ਜਾਂਦੀਆਂ ਜਿਸ ਪੰਜਾਬ ਤੇ ਗਾਣੇ ਬਣੇ ਹੋਏ ਆ ਜਿਸ ਪੰਜਾਬ ਦੇ ਪਿੱਛੇ ਦੀਆਂ ਗੱਲਾਂ ਬਿਲਕੁਲ ਉਹ ਸਾਰਾ ਕੁਝ ਜਿਹੜਾ ਸਮਾਪਤ ਹੋ ਗਿਆ ਸੀ ਉਹ ਮੁੜ ਕੇ ਸਰਵਾਈਵ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਪੰਜਾਬ ਦੇ ਵਿੱਚੋਂ ਕਰਪਸ਼ਨ ਤੇ ਨਸ਼ੇ ਜਿਹੜੇ ਆ ਉਹ ਪ੍ਰਾਇਓਰਟੀ ਹੈ ਸਾਡੀ। ਸਭ ਤੋਂ ਪਹਿਲਾਂ ਤਾਂ ਅਸੀਂ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਜਿਹੜੇ ਲੀਡਰ ਨੇ ਉਹ ਸੇਵਾਦਾਰਾਂ ਦੀ ਤਰ੍ਹਾਂ ਲੋਕਾਂ 'ਚ ਵਿਚਰਨਗੇ ਨਾ ਕਿ ਹੁਕਮਰਾਨਾਂ ਦੀ ਤਰ੍ਹਾਂ। ਹਾਂਜੀ ਅਸੀਂ ਆਮ ਜਨਤਾ ਨੂੰ ਭਾਈਵਾਲ ਬਣਾਵਾਂਗੇ। ਰਾਜ ਭਾਗ ਦੇ ਵਿੱਚ ਰਾਜ ਭਾਗ ਕੁਝ ਪਰਿਵਾਰਾਂ ਤੱਕ ਸੀਮਿਤ ਨਹੀਂ ਰਹੂਗਾ। ਹਾਂਜੀ ਮੀਡੀਆ ਬਣ ਗਿਆ ਨਾ ਪੈਸੇ ਨਾਲ ਤੇ ਰਿਸ਼ਤੇਦਾਰੀਆਂ ਨਾਲ ਰਾਜ ਭਾਗ ਦੇ ਵਿੱਚ ਹਿੱਸੇਦਾਰੀ ਮਿਲ ਸਕਦੀ ਉਹ ਸਾਡੇ ਹੁੰਦਿਆਂ ਨਹੀਂ ਹੋਊਗੀ। ਸਾਡੇ ਹੁੰਦਿਆਂ ਜਿਹੜੇ ਇਮਾਨਦਾਰ ਬੰਦੇ ਆ ਮਿਹਨਤੀ ਬੰਦੇ ਆ ਜਿਨ੍ਹਾਂ ਦੇ ਕੋਈ ਬਲੌਟ ਨਹੀਂ ਜਿਨ੍ਹਾਂ ਦੇ ਕੋਈ ਕਰਪਸ਼ਨ ਦਾ ਕੇਸ ਨਹੀਂ ਜਿਨ੍ਹਾਂ ਦੇ ਕੋਈ ਗੁੰਡਾਗਰਦੀ ਦਾ ਕੇਸ ਨਹੀਂ ਅਜਿਹੇ ਬੰਦੇ ਜਿਹੜੇ ਹੈਗੇ ਦਾਰੂ ਨਹੀਂ ਪੀਂਦੇ ਤਾਂ ਚੰਗੇ ਬੰਦੇ ਜਿਹੜੇ ਆ ਉਹਨਾਂ ਨੂੰ ਅੱਗੇ ਲੈਂਦਾ। ਜੋ ਚੰਗਾ ਬੰਦਾ ਅੱਗੇ ਆਊਗਾ ਤਾਂ ਚੰਗਾ ਕੰਮ ਕਰੂਗਾ। ਕੇਜਰੀਵਾਲ ਇਮਾਨਦਾਰ ਸੀ ਮਿਹਨਤੀ ਸੀ ਇੰਟੈਲੀਜੈਂਟ ਸੀ ਤਾਂ ਹੀ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਨਾ ਜੀ। ਬਿਲਕੁਲ ਜੀ ਹਾਂ ਬਾਹਰ ਬੈਠੇ ਵੀਰਾਂ ਨੂੰ ਇਹੀ ਸਾਰਿਆਂ ਨੂੰ ਰਿਕੁਐਸਟ ਕਰਦੇ ਆ ਕਿ ਤੁਸੀਂ ਜਿਸ ਤਰ੍ਹਾਂ ਜੋ ਆਸਾਂ ਉਮੀਦਾਂ ਆਮ ਆਦਮੀ ਪਾਰਟੀ ਲਾ ਕੇ ਬੈਠੇ ਹੋਏ ਹੋ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਕਿ ਤੁਹਾਨੂੰ ਨਾਰਾਜ਼ ਨਹੀਂ ਕਰਾਂਗੇ ਤੇ ਖੜੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਜੀ 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 ਬਿਲਕੁਲ ਵੀਰ ਜੀ ਤੇ ਵੀਰ ਜੀ ਅਸੀਂ ਵੀ ਤੁਹਾਡੇ ਕੋਲ ਤਾਂ ਆਮ ਆਦਮੀ ਪਾਰਟੀ ਤੋਂ ਇਹੀ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਤੁਸੀਂ ਪ੍ਰੋਮਿਸਿਸ ਸਾਡੇ ਨਾਲ ਕੀਤੇ ਨੇ ਜਿੰਨੀਆਂ ਬਾਕੀ ਹੋਰ ਘੱਟ ਗਿਣਤੀਆਂ ਜਾਂ ਹੋਰ ਇੰਡੀਆ ਦੇ ਲੋਕਾਂ ਨੇ ਕੀਤੇ ਨੇ ਤੁਸੀਂ ਪੂਰੇ ਉਹ ਪ੍ਰੋਮਿਸਿਸ ਨੂੰ ਪੂਰਾ ਕਰੋ ਆਪਣੇ ਇਹਨਾਂ ਟਾਈਮ ਦੇ ਵਿੱਚ। ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਇਹਨਾਂ ਫੇਸਬੁੱਕ ਮੈਸੇजेस ਦੇ ਉੱਪਰ ਤੁਸੀਂ ਆਪਣੇ ਸਾਡੇ ਸਵਾਲਾਂ ਦੇ ਸਿਲਸਿਲੇ ਦੇ ਵਿੱਚ ਆਪਣੇ ਜਵਾਬ ਦਿੱਤੇ। ਐਂਡ ਅਸੀਂ ਇੱਕ ਵਾਰ ਫਿਰ ਤੋਂ ਤੁਹਾਨੂੰ ਵਧਾਈ ਦਿੰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਦੇ ਨਾਲ ਦਿੱਲੀ ਦੇ ਵਿੱਚ ਜਿੱਤੀ ਹੈ। ਸੋ ਥੈਂਕ ਯੂ ਸੋ ਮਚ ਵੀਰ ਜੀ ਐਂਡ ਇਸ ਦੇ ਨਾਲ ਸਾਡੇ ਕੋਲ ਇਜਾਜ਼ਤ ਵੀ ਲੈਂਦੇ ਹਾਂ। ਜੀ ਵੀਰ ਜੀ ਥੈਂਕ ਯੂ ਭੈਣ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਐਂਡ ਵੀਰ ਜੀ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਤੇ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।